ਦੇ ਵਿੱਚ ਉਹਦੀ ਖਾਤਰਦਾਰੀ ਕਰਾਉਣ ਦੇ ਵਿੱਚ ਇੱਕ ਬਹੁਤ ਵੱਡੇ ਆਗੂ ਦੇ ਫਰਜ਼ੰਦ यानी ਕਾਂਗਰਸੀ ਆਗੂ ਦੇ ਫਰਜ਼ੰਦ ਦਾ ਰੋਲ ਦੱਸਿਆ ਜਾਂਦਾ ਹੈ ਕਿ ਉਹਨੇ ਸਾਰੀ ਵਿਉਂਤਬੰਦੀ ਕੀਤੀ। ਔਰ ਉਸ ਤੋਂ ਬਾਅਦ ਜਗਬਾਣੀ ਦੇ ਚੌਥੇ ਜਾਂ ਪੰਜਵੇਂ ਨੰਬਰ ਪੇਜ ਤੇ ਇੱਕ ਬਹੁਤ ਤਗੜੀ ਸਟੋਰੀ ਲੱਗੀ ਹੈ। ਉਹ ਸਟੋਰੀ ਲਾਈ ਉੱਥੋਂ ਦੇ ਲੋਕਲ ਪੱਤਰਕਾਰ ਨੇ ਔਰ ਉਹਦੇ ਸੋਰਸਸ ਜਿਹੜੇ ਉਹਨੇ ਥੋੜ੍ਹੇ ਬਹੁਤੇ ਕਹਿ ਲਓ ਕਿ ਰਿਵੀਲ ਕੀਤੇ ਆ, ਉਹ ਇਹੀ ਆ ਕਿ ਜਿਹੜੇ ਲੋਕ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ ਉਹਨਾਂ ਤੋਂ ਜਿਹੜੀ ਜਾਣਕਾਰੀ ਮਿਲੀ ਆ, ਉਹਨੇ ਤੇ ਇੱਥੋਂ ਤੱਕ ਕਿਹਾ ਕਿ ਇੱਕ ਜਨਾਨੀ ਆਮ ਹੀ ਉੱਥੇ ਬੈਰਕ ਤੱਕ ਚਲੇ ਜਾਂਦੀ ਸੀ ਤੇ ਬੈਰਕ ਵੀ ਜਿਹੜੀ ਅੱਡ ਜੁਦਾ ਕੀਤੀ, ਉਹਦੇ ਚੋਂ ਕੁੱਕਰ ਦੀਆਂ ਸੀਟੀਆਂ ਮਤਲਬ ਕਿ ਮੁਰਗੇ ਦੀ ਖੁਸ਼ਬੂ ਜਿਹੜੀ ਅਕਸਰ ਉੱਡਦੀ ਸੀ, ਬੱਕਰਾ ਅਕਸਰ ਰਿੱਝਦਾ ਸੀਗਾ। ਐਡੀ ਵੱਡੀ ਸਟੋਰੀ ਲਾਈ ਆ ਉਹਨਾਂ ਨੇ ਕਿ ਜਨਾਨੀ ਤੱਕ ਪਹੁੰਚ ਜਾਂਦੀ ਸੀ। ਹੁਣ ਜੇਲ੍ਹ ਪ੍ਰਬੰਧਕ ਜਿਹੜੇ ਆ ਉਹ ਜਵਾਬ ਦੇਣ ਇਸ ਗੱਲ ਦੇ ਕਿ ਕੀ ਖਬਰ ਦੇ ਵਿੱਚ ਸੱਚਾਈ ਹੈ ਜਾਂ ਝੂਠ ਆ। ਜੇ ਉਹ ਨਹੀਂ ਕੰਡੈਮ ਕਰਦੇ, ਜਿਹੜਾ ਕਿ ਹੁਣ ਕਰਨਗੇ ਵੀ ਨਹੀਂ ਮੇਰੇ ਖਿਆਲ ਦੇ ਨਾਲ, ਲਾ ਲਓ ਕਿ ਤਕਰੀਬਨ 20 ਘੰਟੇ ਹੋ ਗਏ ਹੁਣ ਇਹ ਖਬਰ ਛਪੀ ਨੂੰ, 20 ਘੰਟੇ ਹੋ ਗਏ ਕਿਸੇ ਨੇ ਹੁਣ ਤੱਕ ਜ਼ੁਬਾਨ ਨਹੀਂ ਖੋਲ੍ਹੀ। ਤਾਂ ਇਹ ਐਸਾ ਸੰਭਵ ਹੀ ਨਹੀਂ ਹੈ, ਐਸਾ ਸੰਭਵ ਹੀ ਨਹੀਂ ਹੈ ਕਿ ਜਦੋਂ ਤੁਸੀਂ ਆਪਣੇ ਘਰ ਤੋਂ 500 ਕਿਲੋਮੀਟਰ 600 ਕਿਲੋਮੀਟਰ ਕਿਸੇ ਜੇਲ੍ਹ ਦੇ ਵਿੱਚ ਕੈਦ ਹੋਵੋ, ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਤਰਦਾਰੀ ਕਰ ਸਕਦਾ ਹੈ। ਅਤੇ ਖੈਰ ਇਹ ਹੁਣ ਜਿਹੜੀ ਗੱਲ ਆ ਕਿ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਕੁਛ ਚੱਲਦਾ ਪਿਆ, ਤਾਂ ਕਿਤੇ ਨਾ ਕਿਤੇ ਸਵਾਲਾਂ ਦਾ ਇਹ ਬਹੁਤ ਵੱਡਾ ਸਮੇਂ ਪੜੋਲ ਹੈ। ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਜੇ ਆਪਾਂ ਕਹੀਏ, ਦੂਜਾ ਜਿਹੜਾ ਇਹ ਮਸਲਾ ਹੈ ਇਸ ਟਾਈਮ ਕਿ ਸੁਪਰੀਮ ਕੋਰਟ 'ਚ ਮਾਮਲਾ ਗਿਆ, ਯੂਪੀ ਨੇ ਆਖਿਆ ਲਿਆ ਨਹੀਂ ਰਹੇ, ਦੇ ਨਹੀਂ ਰਹੇ ਸਾਨੂੰ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਇਹਨਾਂ ਨੂੰ ਹੈਂਡਓਵਰ ਕਰ ਦਿਓ। ਉਸ ਤੋਂ ਬਾਅਦ ਉਹ ਨਿਕਲ ਆਇਆ ਵਿੱਚੋਂ ਐਂਬੂਲੈਂਸ ਵਾਲਾ, ਉਹ ਵੀ ਇੱਕ ਵਿਵਾਦ ਨਿਕਲਿਆ। ਪਰ ਹੁਣ ਜਿਹੜੀ ਇਸ ਟਾਈਮ ਦੀ ਖਬਰ ਹੈ ਉਹ ਇਹ ਆ ਕਿ ਇਹਨੂੰ ਜਿਹੜਾ ਯਮੁਨਾ ਹੈਗਾ ਐਕਸਪ੍ਰੈਸ ਉਹਦੇ ਤੇ ਪਾ ਲਿਆ ਗਿਆ, ਮਤਲਬ ਕਿ ਨੇੜੇ ਹੀ ਆ, ਸਵੇਰ ਚੜ੍ਹਦਿਆਂ ਨੂੰ ਉੱਥੇ ਹੀ ਪਹੁੰਚ ਜਾਏਗਾ ਅਨਸਾਰੀ ਜਿੱਥੋਂ ਆਇਆ ਸੀਗਾ, ਕਹਿਣ ਦਾ ਮਤਲਬ ਹੈ। ਪਰ ਪਿੱਛੇ ਬਹੁਤ ਸਵਾਲ ਨੇ, ਉਹ ਕਾਫਲਾ ਚਲੇ ਗਿਆ ਪਰ ਸਵਾਲ ਬਹੁਤ ਛੱਡ ਗਿਆ ਕਿ ਇਸ ਤਰ੍ਹਾਂ ਕਿਵੇਂ ਸੰਭਵ ਹੋਇਆ। ਖੈਰ ਅਖੀਰਲੇ ਦਮ ਤੱਕ ਇਹਨਾਂ ਨੇ ਜ਼ੋਰ ਲਾਇਆ ਵਾ, ਅਖੀਰਲੇ ਦਮ ਤੱਕ ਇਹਨਾਂ ਨੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਹੈ ਕਿ ਅਨਸਾਰੀ ਹੈ ਜਿਹੜਾ ਉਹ ਨਾ ਜਾਵੇ, ਪਰ ਅਨਸਾਰੀ ਹੈ ਜਿਹੜਾ ਉਹ ਅੰਤ ਦੇ ਵਿੱਚ ਯੂਪੀ ਪਹੁੰਚ ਗਿਆ। ਉਹਦੀ ਸੁਪਤਨੀ ਚੱਲ ਗਈ ਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਗੁਹਾਰ ਲਾਈ ਆ ਕਿ ਬਾਂਦਾ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੌਰਾਨ ਤੇ ਕੋਰਟ ਵਿੱਚ ਪੇਸ਼ੀ ਸਮੇਤ ਹੋਰ ਮੌਕਿਆਂ ਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਵੀ ਇੱਕ ਹੁੰਦਾ ਸੈਂਤੜਾ ਹੀ ਹੁੰਦਾ, ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ, ਹਾਈ ਪ੍ਰੋਫਾਈਲ ਬੰਦੇ ਹੁੰਦੇ ਆ, ਕਿ ਕੁਛ ਐਸਾ ਵੈਸਾ ਹੋ ਨਾ ਜਾਵੇ। ਫਰਜ਼ ਕਰੋ ਇਹਨਾਂ ਨੇ ਉੱਥੋਂ ਤੁਰਨਾ ਸੀਗਾ, ਦੁਪਹਿਰੇ ਤੁਰੇ ਹੋਣੇ ਆ, ਵੈਸੇ ਤੇ ਸਾਡੇ ਜਿਹੜੇ ਪੱਤਰਕਾਰ ਸੀ, ਸਾਡੇ ਜਿਹੜੇ ਚੈਨਲ ਸੀ, ਉਹ ਤੇ ਵੇਲੇ ਸਿਰ ਹੀ ਅੱਪੜ ਗਏ ਸੀਗੇ, ਉਹਨਾਂ ਤੇ ਤੜਕੇ ਤੋਂ ਹੀ ਕਵਰੇਜ ਸ਼ੁਰੂ ਕਰ ਦਿੱਤੀ ਸੀਗੀ ਜਿਵੇਂ ਬਹੁਤ ਵੱਡਾ ਇਵੈਂਟ ਵਾਪਰਨਾ ਹੋਵੇ। ਪਰ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਕਿ ਇਹ ਨਾਲ ਦੀ ਨਾਲ ਸੁਪਰੀਮ ਕੋਰਟ ਚਲੇ ਗਏ ਉਹਨਾਂ ਦੀ ਰਵਾਨਗੀ ਤੋਂ ਪਹਿਲਾਂ, ਕਾਫਲੇ ਦੀ ਰਵਾਨਗੀ ਤੋਂ ਪਹਿਲਾਂ। ਤਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਸਾਫ਼ ਕਰਦੀ ਆ ਕਿ ਇਹ ਰਣਨੀਤਿਕ ਚੀਜ਼ ਸੀਗੀ, ਪਹਿਲਕਦਮੀ ਸੀਗੀ ਕਿ ਇਹਨਾਂ ਨੇ ਪਹਿਲਾਂ ਹੀ ਜਾ ਕੇ ਸੁਪਰੀਮ ਕੋਰਟ ਦਾ ਦਰ ਮੰਨ ਲਿਆ ਕਿ ਰਸਤੇ ਦੇ ਵਿੱਚ ਕੋਈ ਗੜਬੜੀ ਨਾ ਹੋਵੇ। ਅੱਛਾ, ਹੁਣ ਜੇ ਦੇਖੀਏ ਤੇ ਜਿਹੜਾ ਜ਼ੋਰ ਲੱਗ ਰਿਹਾ ਸੀ, ਪੰਜਾਬ ਸਰਕਾਰ ਰੋਕ ਰਹੀ ਸੀ ਜਾਂ ਅਨਸਾਰੀ ਦੇ ਵਕੀਲ, ਬਹੁਤ ਟੌਪ ਦੇ ਵਕੀਲ ਜਿਹੜੇ ਉਹਨੂੰ ਡਿਫੈਂਡ ਕਰ ਰਹੇ ਸੀਗੇ, ਉਹ ਕਿਤੇ ਨਾ ਕਿਤੇ ਇਸ ਨਜ਼ਰੀਏ ਨਾਲ ਕਰ ਰਹੇ ਸੀਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ 5-6 ਮਹੀਨੇ ਕਰੂਸ਼ਲ ਆ, ਉਸ ਤੋਂ ਬਾਅਦ ਮਾਡਲ ਕੋਡ ਆਫ ਕੰਡਕਟ ਲੱਗ ਜਾਣਾ ਪੰਜਾਬ ਦੇ ਵਿੱਚ ਵੀ ਤੇ ਯੂਪੀ ਦੇ ਵਿੱਚ ਵੀ। ਜੇ 4-5 ਮਹੀਨੇ 6 ਮਹੀਨੇ ਕੱਢ ਲਏ ਜਾਂਦੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਸੀਗੇ ਕਿ ਅਨਸਾਰੀ ਦੀ ਉਮੀਦ ਜਿਹੜੀ ਹੈ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਂਦੀ ਕਿ ਸਰਕਾਰ ਸ਼ਾਇਦ ਯੂਪੀ ਦੀ ਬਦਲ ਜਾਊਗੀ ਤੇ ਯੋਗੀ ਆਦਿੱਤਿਆਨਾਥ ਜਿਹੜਾ ਹੈ ਉਹ ਸਾਡੇ ਮਗਰੋਂ ਲੈ ਜਾਊਗਾ। ਪਰ ਐਸਾ ਹਾਲ ਦੀ ਘੜੀ ਕਹਿ ਲਓ ਕਿ ਸੰਭਵ ਨਹੀਂ ਹੋਇਆ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ ਅਮਿਤ ਸ਼ਾਹ ਦੀ ਧਮਕੀ ਤੋਂ ਬਾਅਦ ਨਕਸਲੀਆਂ ਦਾ ਪਰਚਾ। ਹਾਂਜੀ ਦੇਖੋ, ਇਹਨਾਂ ਦਾ ਜਿਹੜਾ ਪਰਚਾ ਵਾ ਇਹ ਆਇਆ ਉਸ ਟਾਈਮ ਜਿਸ ਟਾਈਮ ਜਿੱਦਾਂ ਕਹਿ ਲਓ ਕਿ ਇਹਨਾਂ ਨੇ ਧਮਕੀ ਦਿੱਤੀ ਹੈ, ਇੱਕ ਧਮਕੀ ਦੇ ਕੇ ਆਖਿਆ ਕਿ ਹਾਂ ਭਾਈ ਅਸੀਂ ਕਾਰਵਾਈ ਕਰਾਂਗੇ। ਹੁਣ ਇੱਦਾਂ ਦੀ ਤਾਂ ਤੁਹਾਨੂੰ ਪਤਾ ਹੀ ਆ ਕਿ ਧਮਕੀ ਦਿੱਤੀ ਜਾਂਦੀ ਹੈ ਅਕਸਰ। ਇਸ ਵੇਲੇ ਜਦੋਂ 24 ਦੇ ਕਰੀਬ ਜਵਾਨ ਸ਼ਹੀਦ ਹੋਏ ਆ, ਬਹੁਤ ਸਾਰੇ ਘਰ ਉੱਜੜ ਗਏ ਆ, ਇਹਨਾਂ ਤੇ ਕਈ ਸਵਾਲ ਵੀ ਖੜੇ ਹੁੰਦੇ ਆ। ਪਹਿਲਾ ਸਵਾਲ ਤਾਂ ਇਹ ਹੋਆ ਕਿ ਇਲੈਕਸ਼ਨਾਂ ਦੇ ਨੇੜੇ ਇਸ ਤਰ੍ਹਾਂ ਕਿਉਂ ਵਾਪਰਦਾ। ਦੂਜਾ ਇਹ ਕਿ ਜਿਹੜਾ ਇਹ ਆਪਰੇਸ਼ਨ ਸੀਗਾ
ਉਹਦੀ ਇਹਨਾਂ ਦੇ ਕੋਲ ਸਟੀਕ ਇਨਫੋਰਮੇਸ਼ਨ ਕਿਉਂ ਨਹੀਂ ਸੀ, ਜੋ ਇਤਲਾਹ ਸੀ, ਜੋ ਸੂਹ ਸੀਗੀ, ਉਹਦੇ ਵਿੱਚ ਇਹਨਾਂ ਦੀ ਫੇਲੀਅਰ ਕਿੱਥੇ ਰਹੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਤਲਬ ਕਿ ਇਹਨਾਂ ਨੂੰ ਘੇਰ ਰਹੀਆਂ ਸੀਗੀਆਂ। ਹੁਣ ਇਹੀ ਹੁੰਦਾ ਕਿ ਜਦੋਂ ਪੋਲੀਟਿਕਸ ਦੇ ਵਿੱਚ ਪੋਲੀਟੀਸ਼ੀਅਨ ਬਹੁਤ ਜ਼ਿਆਦਾ ਘਿਰ ਜਾਂਦੇ ਆ, ਸੱਤਾਧਾਰੀ ਹਾਕਮ ਤੇ ਜਦੋਂ ਬਹੁਤ ਜ਼ਿਆਦਾ ਫਸ ਜਾਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਇਹੀ ਫਿਰ ਕਰਦੀ ਹੈ ਕਿ ਅਸੀਂ ਇਹ ਕਰਾਂਗੇ, ਔਰ ਕਈ ਵਾਰ ਕਰਨਾ ਵੀ ਪੈਂਦਾ। ਰਾਜਨੀਤੀ ਦੇ ਵਿੱਚ ਬਹੁਤ ਕੁਝ ਹੁੰਦਾ ਵੀ ਹੈ। ਸੋ ਇਹਨਾਂ ਨੇ ਜਾ ਕੇ ਉੱਥੇ ਮਤਲਬ ਕਿ ਛੱਤੀਸਗੜ੍ਹ ਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਅੱਜ ਕਿਹਾ ਸੀਗਾ ਕਿ ਅਸੀਂ ਇਹਦਾ ਬਦਲਾ ਲਵਾਂਗੇ। ਤਾਂ ਉਸ ਤੋਂ ਬਾਅਦ ਨਕਸਲੀਆਂ ਨੇ ਵੀ ਪਰਚਾ ਜਾਰੀ ਕਰ ਦਿੱਤਾ। ਪਰਚਾ ਜਾਰੀ ਕਰਕੇ ਉਹਨਾਂ ਨੇ ਕਾਫੀ ਗੱਲਾਂ ਕਹੀਆਂ ਨੇ। ਜੇ ਆਪਾਂ ਦੇਖੀਏ ਤਾਂ ਉਸ ਪਰਚੇ ਦੇ ਵਿੱਚ ਕਾਫੀ ਕੁਛ ਲਿਖਿਆ। ਉਹਨਾਂ ਨੇ ਕਿਹਾ ਕਿ ਗੱਲ ਤੇ ਇਹ ਆ ਜੋ ਤੁਸੀਂ ਕਹਿ ਰਹੇ ਹੋ ਕਿ ਬਦਲਾ ਲਵਾਂਗੇ, ਇੱਕ ਤੇ ਇਹ ਆ ਕਿ ਤੁਸੀਂ ਅੱਤਵਾਦੀ ਕਹਿੰਦੇ ਹੋ। ਜੋ ਵੀ ਕੋਈ ਹੱਕ ਹਕੂਕ ਦੀ ਗੱਲ ਕਰਦਾ, ਉਹਨਾਂ ਨੇ ਕਿਸਾਨ ਅੰਦੋਲਨ ਦਾ ਵੀ ਸਮਰਥਨ ਕੀਤਾ। ਨਾਲ ਕਿਹਾ ਕਿ ਸਰਕਾਰ ਆਮ ਜਨਤਾ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਦੀ ਬਜਾਏ ਉਹਨਾਂ ਨੂੰ ਮਾਓਵਾਦੀਆਂ ਦਾ ਡਰ ਦਿਖਾ ਰਹੀ ਹੈ। ਤਾਂ ਕੋਰੋਨਾ ਤੋਂ ਬਚਾਉਣ ਦੀ ਥਾਂ ਤੇ ਸਰਕਾਰ ਜਿਹੜੀ ਹੈ ਉਹ ਚੁਣਾਵ ਮਤਲਬ ਕਿ ਇਲੈਕਸ਼ਨ ਪ੍ਰਤੀ ਜ਼ਿਆਦਾ ਚਿੰਤਤ ਹੈ। ਤੇ ਦੂਜੀ ਚੀਜ਼ ਉਹਨਾਂ ਨੇ ਕਹੀ ਹੈ ਕਿ ਕਿਸ ਤੋਂ ਬਦਲਾ ਲਓਗੇ। ਜਿਵੇਂ ਇਹਨਾਂ ਨੇ ਕਿਹਾ ਕਿ ਬਦਲਾ ਲਓਗੇ, ਤਾਂ ਇਹ ਕਹਿੰਦੇ ਕਿ ਬੀਜੇਪੀ ਸਰਕਾਰ ਜਿਹੜੀ ਹੈ ਉਹ ਖੁਦ ਅੱਤਵਾਦ ਫੈਲਾ ਰਹੀ ਹੈ। ਤੇ ਨਾਲ ਇਹ ਗੱਲ ਕਹਿੰਦੇ ਆ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਆਪਣੇ ਹੱਕਾਂ ਵਾਸਤੇ ਇਸ ਤਰ੍ਹਾਂ ਦੀ ਲੜਾਈ ਲੜ ਰਹੇ ਆ, ਕਿਸ ਤੋਂ ਬਦਲਾ ਲਓਗੇ। ਖੈਰ ਇਹ ਉਹਨਾਂ ਨੇ ਪਰਚਾ ਜਾਰੀ ਕੀਤਾ, ਪਰ ਇਹਦੇ ਵਿੱਚ ਸਭ ਤੋਂ ਵੇਖਣ ਵਾਲੀ ਗੱਲ ਤੇ ਇਹ ਆ ਕਿ ਕਿਸਾਨ ਅੰਦੋਲਨ ਦਾ ਉਹਨਾਂ ਨੇ ਸਮਰਥਨ ਕੀਤਾ ਹੈ। ਇਹ ਜਿਹੜਾ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਦੇਖੋ ਇਹਦੇ ਵਿੱਚ ਹੁਣ ਗਾਂ ਜਾ ਕੇ ਕਿਤੇ ਨਾ ਕਿਤੇ ਸਮੱਸਿਆ ਪੈਦਾ ਹੋਏਗੀ, ਕਿਉਂਕਿ ਅੱਗੇ ਹੀ ਇਹਨਾਂ ਦੇ ਇੱਕ ਮੰਤਰੀ ਜਿਹੜੇ ਸੀਗੇ ਉਹ ਕਹਿ ਚੁੱਕੇ ਆ, ਮਤਲਬ ਕਿ ਮੋਇਸਟ ਕਹਿ ਚੁੱਕੇ ਇਹਨਾਂ ਨੂੰ। ਤਾਂ ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਫਿਰ ਪ੍ਰਾਪੇਗੰਡਾ ਜਿਹੜਾ ਉਹ ਰਨ ਕਰਨਾ ਸ਼ੁਰੂ ਕਰ ਦੇਣ। ਇਹ ਚੀਜ਼ ਦੇਖਣ ਵਾਲੀ ਹੈ ਨਾ, ਕਿਉਂਕਿ ਇਹਨਾਂ ਦੇ ਮੰਤਰੀ ਜਿਹੜੇ ਖੁਦ ਗੱਲਾਂ ਬਾਤਾਂ 'ਚ ਸ਼ਾਮਲ ਹੁੰਦੇ ਰਹੇ, ਮੀਟਿੰਗਾਂ ਕਰਦੇ ਰਹੇ ਆ, ਉਹ ਇੱਕ ਵਾਰੀ ਕਹਿ ਗਏ ਸੀਗੇ। ਤਾਂ ਇਸ ਤਰ੍ਹਾਂ ਹੁਣ ਜੇ ਮਾਓਵਾਦੀਆਂ ਨੇ ਸਿੱਧੇ ਤੌਰ 'ਤੇ ਨਕਸਲੀਆਂ ਨੇ ਸਮਰਥਨ ਕਰ ਦਿੱਤਾ ਤੇ ਇਹ ਇਸ ਚੀਜ਼ ਨੂੰ ਆਧਾਰ ਬਣਾ ਸਕਦੇ ਆ, ਕਿਉਂਕਿ RSS ਵੀ ਹੇਠਾਂ ਜਾਏਗੀ। ਉਹਨਾਂ ਨੇ ਵੀ ਜਾ ਕੇ ਹੇਠਲੇ ਪੱਧਰ ਤੇ ਗੱਲਾਂ ਬਾਤਾਂ ਕਰਨੀਆਂ। ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਆਧਾਰ ਰਾਜਨੀਤੀ 'ਚ ਬਹੁਤ ਜਲਦੀ ਬਣਾ ਲਿਆ ਜਾਂਦਾ। ਪਰ ਜੋ ਵੀ ਹੈ ਇਸ ਖੂਨੀ ਖੇਡ ਦੇ ਵਿੱਚ ਦੇਖੋ ਆਮ ਬੰਦਾ ਮਰ ਰਿਹਾ। ਆਮ ਬੰਦੇ ਤੋਂ ਭਾਵ ਕੀ ਹੈ ਕਿ ਜੇ ਕਿਸੇ ਨਿਰਦੋਸ਼ ਨੂੰ ਉੱਥੇ ਗੋਲੀ ਵੱਜ ਜਾਂਦੀ ਆ ਸੰਨੇ ਸੰਨ, ਉਹ ਵੀ ਆਮ ਬੰਦਾ ਹੀ ਆ। ਜੇ ਇਹ ਜਵਾਨ ਮਰੇ ਤੇ ਉਹ ਵੀ ਆਮ ਬੰਦਾ ਹੀ ਆ। ਨਕਸਲੀਆਂ ਦਾ ਤਾਂ ਫਿਰ ਹੁਣ ਕਹਿਣਾ ਕਿ ਉਹਨਾਂ ਨੇ ਹਥਿਆਰ ਚੁੱਕੇ, ਉਹਨਾਂ ਨੂੰ ਤਾਂ ਆਪਣੇ ਹਸ਼ਰ ਦਾ ਪਤਾ ਹੀ ਆ ਜੋ ਵੀ ਹੈ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਸ ਲੜਾਈ ਨੂੰ ਲੜਨ ਵਾਸਤੇ ਜੋ ਕੇਂਦਰ ਸਰਕਾਰ ਦੀ ਨੀਤੀ ਹੋਣੀ ਚਾਹੀਦੀ ਹੈ ਜਾਂ ਲੜਾਈ ਨੂੰ ਖਤਮ ਕਰਨ ਦੀ ਜੋ ਨੀਅਤ ਹੋਣੀ ਚਾਹੀਦੀ ਹੈ, ਉਹਨਾਂ ਚੀਜ਼ਾਂ 'ਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸੁਧਾਰ ਦੀ ਜ਼ਰੂਰਤ ਆ। ਪਹਿਲੀ ਗੱਲ ਤਾਂ ਇਹ ਆ ਕਿ ਵਿੱਚੋਂ ਖਬਰ ਆਈ ਸੀਗੀ ਸਰਵਾਂਸ਼ੂ ਚੌਧਰੀ ਬਾਰੇ ਵੀ ਉਹਨਾਂ ਨੇ ਅੱਜ ਬੋਲਿਆ। BCC ਦਾ ਮੈਨੂੰ ਲੱਗਦਾ BBC ਦਾ ਸਾਬਕਾ ਪੱਤਰਕਾਰ ਆ, ਉਹ ਵਿੱਚ ਕਰਦਾ ਪਿਆ ਸੀਗਾ ਵਿਚੋਲਗੀ, ਤੇ ਉਹਦੇ ਬਾਰੇ ਵੀ ਉਹਨਾਂ ਨੇ ਪਰਚੇ 'ਚ ਮੈਨੂੰ ਲੱਗਦਾ ਜ਼ਿਕਰ ਕੀਤਾ ਕਿ ਉਹ ਸੱਤਾ ਦਾ ਦਲਾਲ ਆ। ਤੇ ਇੱਦਾਂ ਦੀਆਂ ਖਬਰਾਂ ਆਈਆਂ ਸੀਗੀਆਂ ਕਿ ਗੱਲਬਾਤ ਬਹੁਤ ਹੱਦ ਤੱਕ ਸੰਭਵ ਹੈ, ਪਰ ਇਸ ਦਰਮਿਆਨ ਇਹ ਸਭ ਕੁਛ ਵਾਪਰਦਾ। ਫਿਰ ਪਿਛਲੀ ਵਾਰੀ ਜਦੋਂ 17 ਛੱਤੀਸਗੜ੍ਹ ਪੁਲਿਸ ਦੇ ਜਵਾਨ ਸ਼ਹੀਦ ਹੋਏ ਸੀ, ਉਸ ਟਾਈਮ ਉੱਥੋਂ ਦੇ ਚੀਫ ਮਿਨਿਸਟਰ ਨੇ ਆਖਿਆ ਸੀਗਾ ਕਿ ਅਸੀਂ ਇਹਨਾਂ ਨੂੰ ਕਾਲ ਕੀਤੀ CRPF ਵਾਲਿਆਂ ਨੂੰ, ਪਰ ਉਹਨਾਂ ਨੇ ਕਿਹਾ ਸਾਡੇ ਕੋਲ ਆਰਡਰ ਨਹੀਂ ਹੈਗਾ ਕੋਈ। ਇਹ ਮਤਲਬ ਕਿ ਕੋਆਰਡੀਨੇਸ਼ਨ ਦੀ ਵੀ ਕਿਤੇ ਨਾ ਕਿਤੇ ਇਹ ਕਮੀ ਨਜ਼ਰ ਆਉਂਦੀ ਹੈ। ਫਿਰ ਇਹਨਾਂ ਨੇ ਜੋ ਨਕਸਲ ਪ੍ਰਭਾਵਿਤ ਏਰੀਆ ਜਿਹੜਾ ਉਹਦੇ ਵਿੱਚ ਜੋ ਇਹ ਜਾਂਦੀ ਸੀ ਗ੍ਰਾਂਟ ਵਗੈਰਾ, ਕਿ ਆਮ ਉੱਥੇ ਰੌਲਾ ਕੀ ਹੈ ਕਿ ਆਦਿਵਾਸੀ ਹੀ ਇਹਨਾਂ ਦੀ ਤਾਕਤ ਨੇ ਜੀ। ਆਦਿਵਾਸੀ ਤਾਕਤ ਨੇ, ਆਦਿਵਾਸੀ ਕਿਉਂ ਉਹਨਾਂ ਨੂੰ ਸਪੋਰਟ ਕਰਦੇ ਆ ਇਹ ਸਮਝਣ ਦੀ ਜ਼ਰੂਰਤ ਆ। ਜਦੋਂ ਉਹਨਾਂ ਨੂੰ ਕੋਈ ਰਾਹ ਨਹੀਂ ਦਿੰਦਾ, ਜਦੋਂ ਉਹਨਾਂ ਦੇ ਵਸੀਲਿਆਂ ਤੇ ਕਾਰਪੋਰੇਟ ਜਿਹੜਾ ਹੈ ਉਹ ਇੱਕ ਕਹਿ ਲਓ ਕਿ ਦੈਂਤ ਬਣ ਕੇ ਚੜ੍ਹਦਾ ਹੈ, ਜਦੋਂ ਉਹਨਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਦੇਖੋ ਸਰਕਾਰ ਸਾਡੇ ਵਾਸਤੇ ਕੁਛ ਨਹੀਂ ਕਰ ਰਹੀ, ਉਹ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਔਰ ਉਲਟਾ ਜਦੋਂ ਉਹ ਵਿਰੋਧ ਕਰਦੇ ਆ ਕਿਸੇ ਚੀਜ਼ ਦਾ ਤਾਂ ਉਹਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ। ਬਹੁਤ ਸਾਰੇ ਆਦਿਵਾਸੀਆਂ ਨੂੰ ਮਾਰਿਆ ਗਿਆ, ਬਹੁਤ ਸਾਰੇ ਆਦਿਵਾਸੀਆਂ ਦੇ ਜਿਹੜੇ ਕਾਰਕੁਨ ਸੀਗੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ। ਜਿਵੇਂ ਐਕਟ ਕੇ ਸੋਨੀ ਸੂਰੀ ਦਾ ਤੁਹਾਨੂੰ ਪਤਾ ਹੀ ਹੋਣਾ, ਸੋਨੀ ਸੌਰੀ ਇੱਕ ਔਰਤ ਸੀਗੀ ਤੇ ਉਹਦੇ ਨਾਲ ਜੋ ਜ਼ਬਰ ਜ਼ੁਲਮ ਢਾਇਆ ਗਿਆ ਸਭ ਨੂੰ ਪਤਾ ਹੋਣਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਲਟਾ ਕੀਤੀਆਂ ਗਈਆਂ। ਤਾਂ ਇਹ ਚੀਜ਼ਾਂ ਜਦ ਤੱਕ ਰੋਕ ਨਹੀਂ ਸਕਦੇ ਤੁਸੀਂ, ਉਦੋਂ ਤੱਕ ਕਿਵੇਂ ਸੰਭਵ ਆ ਕਿ ਉਹ ਉਹਨਾਂ ਨੂੰ ਸਪੋਰਟ ਨਹੀਂ ਕਰਨਗੇ।
ਤਾਂ ਇਸ ਪਾਸਿਓਂ ਵੀ ਵੇਖਣ ਦੀ ਜ਼ਰੂਰਤ ਹੈ, ਮਤਲਬ ਕਿ ਪਾਲਿਸੀ ਲਿਆਉਣ ਦੀ ਜ਼ਰੂਰਤ ਹੈ, ਉਹਨਾਂ ਦਾ ਵਿਕਾਸ ਕਰਨਾ ਚਾਹੀਦਾ, ਡਿਵੈਲਪਮੈਂਟ ਕਰਨੀ ਚਾਹੀਦੀ ਹੈ, ਪਰ ਉਹ ਕਰਨੀ ਇਸ ਤਰ੍ਹਾਂ ਦੀ ਚਾਹੀਦੀ ਹੈ ਕਿ ਉਹਨਾਂ ਦਾ ਜਿੱਦਾਂ ਹੁਣ ਜੰਗਲ ਆ ਜਾਂ ਜਿਸ ਚੀਜ਼ ਨੂੰ ਵੀ ਪਿਆਰ ਕਰਦੇ ਆ, ਉਹ ਉਸ ਚੀਜ਼ ਦਾ ਜੇ ਉਜਾੜਾ ਕਰੋਗੇ ਤਾਂ ਉਹ ਤਾਂ ਤੜਫਣਗੇ ਤੜਫਣਗੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਉਹ ਲੋਕਲ ਸਪੋਰਟ ਆ, ਜਦ ਤੱਕ ਉਹ ਨਹੀਂ ਟੁੱਟਦੀ ਇਹਨਾਂ ਤੋਂ, ਉਦੋਂ ਤੱਕ ਇਹ ਨੁਕਸਾਨ ਹੁੰਦੇ ਰਹਿਣਗੇ। ਜੀ ਜੀ। ਸਾਂਝੇ ਕਿਸਾਨ ਮੋਰਚੇ ਦਾ ਐਲਾਨ, ਜਾਂ ਤਾਂ ਭਾਜਪਾ MP MLA ਅੰਦੋਲਨ ਦਾ ਸਮਰਥਨ ਕਰਨ, ਨਹੀਂ ਤਾਂ ਹੋਵੇਗਾ ਸਮਾਜਿਕ ਬਾਈਕਾਟ। ਹਾਂਜੀ ਦੇਖੋ, ਇਹਨਾਂ ਨੇ ਐਲਾਨ ਤੇ ਕੀਤਾ, ਕਹਿੰਦੇ ਦੋ ਟੁੱਕ ਗੱਲ ਕਰਦੇ ਹਾਂ ਅਸੀਂ, ਤੇ ਭਾਜਪਾ ਸੰਸਦ ਮੈਂਬਰ ਜਿਹੜੇ ਵਿਧਾਇਕ ਆ ਉਹ ਅੰਦੋਲਨ ਦਾ ਸਮਰਥਨ ਕਰਨ, ਨਹੀਂ ਤਾਂ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਊਗਾ। ਤੇ ਗੱਲ ਇਹ ਆ ਕਿ ਦੇਖੋ, ਜਿਹੜੇ ਸੰਸਦ ਮੈਂਬਰ ਆ, ਵਿਧਾਇਕ ਆ ਜਾਂ ਭਾਜਪਾ ਦੇ ਹੋਰ ਆਗੂ ਆ, ਉਹਨਾਂ ਦਾ ਬਾਈਕਾਟ ਤੇ ਹੈ ਹੀ ਹੈ, ਉਹਨਾਂ ਦਾ ਬਾਈਕਾਟ ਤੇ ਹੈ ਹੀ ਹੈ। ਉਸ ਬਾਈਕਾਟ ਦੇ ਵਿੱਚ ਦੇਖੋ ਇਹ ਚੀਜ਼ਾਂ ਤੇ ਹੈਗੀਆਂ ਹੀ ਆ ਕਿ ਬਹੁਤ ਹੱਦ ਤੱਕ ਤੋੜ ਫੋੜ ਵੀ ਹੋਈ ਆ। ਉਹ ਬਾਈਕਾਟ ਹੀ ਆ ਕਿ ਜਦੋਂ ਤੁਸੀਂ ਕਿਸੇ ਦਾ ਇੰਨਾ ਜ਼ਿਆਦਾ ਵਿਰੋਧ ਕਰਨਾ ਕਿ ਕਿਸੇ ਦਾ ਹੈਲੀਕਾਪਟਰ ਵੀ ਨਹੀਂ ਉਤਰ ਦਿਓਗੇ, ਤਾਂ ਬਾਈਕਾਟ ਹੀ ਹੈ ਇੱਕ ਤਰ੍ਹਾਂ ਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਤਾਂ ਹੁਣ ਜਿੱਦਾਂ ਕਿਹਾ ਜਾ ਰਿਹਾ, ਚਲੋ ਇਹਨਾਂ ਦਾ ਆਪਣਾ ਹੈਗਾ ਵਾ, ਸਾਂਝਾ ਕਿਸਾਨ ਮੋਰਚੇ ਦਾ ਬਿਆਨ ਆ। ਅੱਜ ਵੈਸੇ ਹਨੂੰਮਾਨਗੜ੍ਹ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ 'ਚ ਸੰਸਦ ਮੈਂਬਰ ਨਿਹਾਲ ਚੰਦ ਨੇ ਆਉਣਾ ਸੀ, ਜਿੱਥੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਸੀਗੇ। ਤਾਂ ਇੱਥੇ ਹੀ ਇਹਨਾਂ ਨੇ ਮਤਲਬ ਕਿ ਦਿੱਤਾ, ਐਲਾਨ ਕਰ ਦਿੱਤਾ ਆ। ਰਾਜਸਥਾਨ ਦੇ ਵਿੱਚ ਵੀ ਇਹ ਤੁਹਾਨੂੰ ਪਤਾ ਹੀ ਅੰਦੋਲਨ ਭਖਿਆ ਪਿਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੋਇਆ ਕਿ ਤਕਰੀਬਨ ਬਾਈਕਾਟ ਹੀ ਆ। ਹਰਿਆਣੇ 'ਚ ਲਾ ਲਓ, ਪੰਜਾਬ 'ਚ ਲਾ ਲਓ, ਉਹ ਠੀਕ ਆ ਕਿ ਕੁਛ ਲੋਕ ਉਹਨਾਂ ਦੇ ਨਾਲ ਖਲੋਤੇ ਆ, ਉਹ ਸ਼ਾਇਦ ਖਲੋਤੇ ਹੀ ਰਹਿਣਗੇ, ਪਰੰਤੂ ਬਹੁਤੇ ਲੋਕ ਉਹਨਾਂ ਤੋਂ ਦੂਰ ਹੋ ਚੁੱਕੇ ਆ। ਭਾਰਤੀ ਜਨਤਾ ਪਾਰਟੀ ਦਾ ਤਾਂ ਕਹਿ ਲਓ ਕਿ ਆਮ ਬੰਦਾ ਜਦੋਂ ਜ਼ਿਕਰ ਕਰਦਾ ਹੈ ਤੇ ਉਹ ਇਸ ਤਰ੍ਹਾਂ ਇੱਕ ਲੀਕ ਖਿੱਚ ਕੇ ਜ਼ਿਕਰ ਕਰਦਾ ਕਿ ਇੱਦਾਂ ਲੱਗਦਾ ਕਿ ਜਿੱਦਾਂ ਉਹ ਇਸੇ ਪੰਜਾਬ ਦੇ ਵਿੱਚ ਜਾਂ ਇਸੇ ਹਰਿਆਣੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਕਹਿ ਲਓ ਕਿ ਉਹਨਾਂ ਨੇ ਆਪਣੀ ਸੋਚ ਜਾਂ ਕਰ ਲਈ ਹੋਵੇ, ਜਾਂ ਇੱਕ ਐਸੀ ਧਿਰ ਬਣਾ ਲਈ ਹੋਵੇ ਜੋ ਉਹਨਾਂ ਤੋਂ ਲਹਿਦਾ ਸੋਚਦੀ ਹੈ, ਲਹਿਦਾ ਕਰਦੀ ਹੈ, ਜੋ ਅਲਹਿਦਾ ਹੀ ਉਹ ਰਹਿਣਾ ਚਾਹੁੰਦੀ ਹੈ। ਕਹਿਣ ਦਾ ਭਾਵ ਇਹ ਹੋਆ ਕਿ ਲਹਿਦਾ ਹੀ ਤੁਰਨਾ ਚਾਹੁੰਦੀ, ਤਾਂ ਉਹਨੂੰ ਲਹਿਦਾ ਪਹਿਲਾਂ ਮੰਨ ਲਿਆ ਗਿਆ। ਠੀਕ ਆ, ਦੇਖਦੇ ਅੱਗੇ ਕੀ ਅਸਰ ਹੁੰਦਾ। ਪਰ ਵਿੱਚੋਂ ਗੱਲ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਇੱਥੇ ਰੈਲੀ ਕਰ ਸਕਦੀ ਆ। ਚਲੋ ਰੈਲੀ ਤੇ ਕਰ ਸਕਦੇ ਆ, ਰੈਲੀ ਕਰ ਲੈਣ, ਕੋਈ ਫਰਕ ਨਹੀਂ ਪੈਂਦਾ। ਪਰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਰੈਲੀ ਇਹੋ ਜਿਹੇ ਦੌਰ ਦੇ ਵਿੱਚ ਹੁੰਦੀ ਆ ਜਿਹਦੇ ਵਿੱਚ ਕੋਈ ਵੱਡਾ ਆਗੂ ਆਉਂਦਾ, ਪਰ ਇਹਨਾਂ ਨੂੰ ਇਹ ਜ਼ਰੂਰ ਵੇਖਣਾ ਪਵੇਗਾ ਤਾਂ ਕਲੈਸ਼ ਦੀ ਜਿਹੜੀ ਸਥਿਤੀ ਆ ਹੋਏਗੀ। ਜਦੋਂ ਕਲੈਸ਼ ਹੋਏਗਾ ਕਿਤੇ ਨਾ ਕਿਤੇ, ਤਾਂ ਫਿਰ ਉਹੋ ਜਿਹੀਆਂ ਘਟਨਾਵਾਂ ਜਿਹੜੀਆਂ ਅੱਗੇ ਵੀ ਵਾਪਰੀਆਂ ਨੇ, ਜਿੱਦਾਂ ਮਲੋਟ ਕਾਂਡ ਹੋਇਆ ਜਾਂ ਕੁਛ ਹੋਰ ਚੀਜ਼ਾਂ ਜਿਹੜੀਆਂ ਵਾਪਰੀਆਂ, ਇਸ ਤਰ੍ਹਾਂ ਸੁਭਾਵਿਕ ਹੈ। ਤਾਂ ਭਾਰਤੀ ਜਨਤਾ ਪਾਰਟੀ ਨੂੰ ਇਹ ਚੀਜ਼ ਸੋਚਣੀ ਪਊਗੀ ਕਿ ਭਾਈ ਜਿੱਥੋਂ ਤੱਕ ਇਹ ਗੱਲ ਚਲੇ ਗਈ ਆ, ਉੱਥੋਂ ਗੱਲ ਮੋੜਨੀ ਜਿਹੜੀ ਉਹ ਇਹਨਾਂ ਦੇ ਹੱਥ ਦੇ ਵਿੱਚ ਹੀ ਆ। ਤਾਂ ਮੋੜ ਕਿਵੇਂ ਸਕਦੇ ਆ? ਕਿਸਾਨਾਂ ਨੂੰ ਜੋ ਚਾਹੀਦਾ, ਕਿਸਾਨ ਜੋ ਮੰਗਦੇ ਆ, ਉਹਨਾਂ ਚੀਜ਼ਾਂ ਤੇ ਕਿਤੇ ਨਾ ਕਿਤੇ ਸਹਿਮਤੀ ਬਣਾਈ ਜਾਵੇ। ਇਹ ਸਹਿਮਤ ਹੋਣ, ਹਾਂ ਕੁਛ ਹੋਰ ਜਿਹੜੇ ਰਿਫੋਰਮਸ ਕਰਨ ਵਾਲੇ ਛੋਟੇ ਮੋਟੇ ਕੀਤੇ ਜਾ ਸਕਦੇ, ਪਰ ਮੁੱਖ ਤੌਰ 'ਤੇ ਜਿਹੜੇ 3 ਕਾਨੂੰਨ ਆ ਸਭ ਤੋਂ ਪਹਿਲਾਂ ਉਹ ਰੱਦ ਕਰਕੇ ਨਵੇਂ ਸਿਰੇ ਤੋਂ ਰਿਫੋਰਮਸ ਬਾਰੇ ਸੋਚਿਆ ਜਾ ਸਕਦਾ। ਅਦਰਵਾਈਜ਼ ਜੇ ਇਹੀ ਚੀਜ਼ ਰਹੀ, ਜਿਵੇਂ ਹੁਣ ਅੱਜ ਖੱਟਰ ਨੇ ਕਹਿ ਦਿੱਤਾ ਕਿ ਅਸੀਂ ਵੇਖ ਲਓ ਹੁਣ ਟਰਮਾ ਵਰਤਦੇ ਪਏ, ਸੰਜਮ ਵਰਤਦੇ ਪਏ ਹਾਂ, ਪਰ ਜੇ ਇਹਨਾਂ ਨੇ ਹੱਦ ਲੰਘੀ ਤੇ ਅਸੀਂ ਫਿਰ ਸਖਤੀ ਕਰਾਂਗੇ। ਹੁਣ ਦੇਖੋ, ਇੱਕ ਪਾਸੇ ਤੇ ਕਹਿੰਦੇ ਆ ਕਿ ਕਿਸਾਨ ਜਿਹੜੇ ਆ ਜੀ ਠੀਕ ਆ, ਗੱਲਾਂ ਕਰਦੇ ਆ, ਕਿਸਾਨ ਜਿਹੜਾ ਉਹ ਅੰਨਦਾਤਾ ਫਲਾ, ਤੇ ਦੂਸਰੇ ਪਾਸੇ ਕਹਿੰਦੇ ਆ ਕਿ ਜੇ ਹੱਦ ਲੰਘਣਗੇ ਤਾਂ ਫਿਰ ਅਸੀਂ ਸਖਤੀ ਕਰਾਂਗੇ। ਸਖਤੀ ਕੀ ਕਰੋਗੇ ਤੁਸੀਂ? ਤੁਹਾਡੀ ਸਖਤੀ ਕਰਕੇ ਤਾਂ ਉੱਥੇ ਬੈਠੇ ਆ। ਸੋ ਇਹ ਚੀਜ਼ ਜਿਹੜੀ ਹੈ ਨਾ, ਆਉਣ ਵਾਲੇ ਦਿਨਾਂ 'ਚ ਲੱਗਦਾ ਆ ਕਿ ਪੰਜਾਬ ਅਤੇ ਹਰਿਆਣੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੋ ਟਕਰਾਅ ਵਾਲੀ ਸਥਿਤੀ ਬਣੀ ਪਈ ਹੈ ਕਿ ਇਹਨੂੰ ਭਾਜਪਾ ਵਾਲੇ ਰੋਕਣ ਦਾ ਯਤਨ ਕਰਨਗੇ, ਇਹਨੂੰ ਸ਼ਾਇਦ ਵਧਾਉਣ ਦਾ ਯਤਨ ਕਰਨਗੇ। ਕਿਉਂਕਿ ਸਮਾਜ ਦੇ ਵਿੱਚ ਜਿਵੇਂ ਪਾਟਕ ਪੈਂਦਾ, ਸਮਾਜ ਦੇ ਵਿੱਚ ਇੱਕ ਵਿਭਾਜਨ ਜਿਹਨੂੰ ਆਪਾਂ ਕਹਿੰਦੇ ਆ, ਇੱਕ ਕਤਾਰਬੰਦੀ ਹੁੰਦੀ ਹੈ, ਤਾਂ ਉਸ ਚੀਜ਼ ਦਾ ਹਮੇਸ਼ਾ ਇਹ ਲਾਹਾ ਲੈਣ ਦਾ ਸੋਚਦੇ ਆ। ਉਹਦਾ ਇਹ ਨਹੀਂ ਹੈ ਕਿ ਮੇਟ ਕੇ ਕੋਈ ਦੇਸ਼ ਦਾ, ਕੋਈ ਸਮਾਜ ਦਾ ਫਾਇਦਾ ਕੀਤਾ ਜਾਵੇ। ਜੀ ਜੀ ਜੀ। ਪੰਜਾਬ ਸਰਕਾਰ ਵੱਲੋਂ ਦਾ ਪੰਜਾਬ ਨਿਊਜ਼ ਵੈਬ ਚੈਨਲ ਪਾਲਿਸੀ 2021 ਨੋਟੀਫਾਈ। ਹਾਂਜੀ ਦੇਖੋ, ਹੁਣ ਵੇਖਿਓ ਕਿੱਦਾਂ ਐਲਾਨ ਹੁੰਦੇ, ਤਾਂ ਇਹ ਵੀ ਇੱਕ ਕਹਿ ਲਓ ਕਿ ਵੋਟਾਂ ਦੇ ਮੌਕੇ ਤੇ ਪੱਤਰਕਾਰੇ ਭਾਈਚਾਰੇ ਨੂੰ, ਖਾਸ ਤੌਰ ਤੇ ਜਿਹੜਾ ਵੈਬ ਪੱਤਰਕਾਰ ਭਾਈਚਾਰਾ, ਕਿਉਂਕਿ ਪੱਤਰਕਾਰ ਵੀ ਹੁਣ 3 ਕਿਸਮ ਦੇ ਹੋ ਗਏ ਨਾ, ਇਲੈਕਟ੍ਰੋਨਿਕ ਪੱਤਰਕਾਰ, ਪ੍ਰਿੰਟ ਮੀਡੀਆ ਦੇ ਪੱਤਰਕਾਰ, ਔਰ ਇਸ ਤੋਂ ਇਲਾਵਾ ਵੈਬ ਪੱਤਰਕਾਰ।
ਤਾਂ ਵੈਬ ਪੱਤਰਕਾਰ ਜਿਹੜੇ ਆ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਏਗਾ, ਕਿਉਂਕਿ ਦੂਜਿਆਂ ਵਾਸਤੇ ਤਾਂ ਆਲਰੇਡੀ ਪਾਲਿਸੀ ਹੈਗੀ ਆ ਨਾ। ਮਤਲਬ ਕਿ ਜਿਹੜੇ ਟੈਲੀਵਿਜ਼ਨ ਚੈਨਲ ਹੈਗੇ ਆ ਜਾਂ ਅਖਬਾਰ ਆ, ਉਹਨਾਂ ਨੂੰ ਇਹ ਦਿੰਦੇ ਨੇ, ਇਸ਼ਤਿਹਾਰ ਦਿੰਦੇ ਨੇ, ਸਰਕਾਰੀ ਇਸ਼ਤਿਹਾਰ। ਤੁਸੀਂ ਦੇਖੇ ਹੋਣੇ ਆ ਪਿਛਲੇ ਦਿਨਾਂ ਕਿੱਦਾਂ ਲੱਗੇ ਸੀ ਨਰੋਆ ਪੰਜਾਬ ਹੁਣ ਕਿੰਨਾ ਕੁ ਨਰੋਆ ਹੈ, ਇਹ ਤੇ ਤੁਸੀਂ ਵੀ ਦੱਸ ਸਕਦੇ ਆ ਕਿ ਪੰਜਾਬ ਬਹੁਤ ਜ਼ਿਆਦਾ ਨਰੋਆ, ਕਿ ਵਿਚਾਰਾ ਬਹੁਤ ਜ਼ਿਆਦਾ ਕਮਜ਼ੋਰ ਆ। ਖੈਰ ਇਹਨਾਂ ਨੇ ਹੁਣ ਇੱਦਾਂ ਲੋਕ ਸੰਪਰਕ ਮਹਿਕਮਾ ਇਹਨਾਂ ਦਾ, ਉਹਦੇ ਵੱਲੋਂ ਸੂਚੀਬੱਧ ਕੀਤੇ ਜਾਣ ਸੰਬੰਧੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਮੇਰੇ ਖਿਆਲ ਦੇ ਨਾਲ ਨੋਟੀਫਾਈਡ ਕਰ ਦਿੱਤਾ ਕਿ ਜਿਹੜੇ ਇਸ਼ਤਿਹਾਰ ਹੋਣਗੇ ਉਹ ਸਿਰਫ ਇੰਟਰਵਿਊ, ਖਬਰਾਂ, ਡੇਲੀ ਨਿਊਜ਼ ਬੁਲੇਟਿਨ, ਬਹਿਸ ਜਾਂ ਵਿਚਾਰ ਵਟਾਂਦਰਾ, ਵਿਸ਼ੇਸ਼ ਕਰਕੇ ਸੰਪਾਦਕੀ ਇੰਟਰਵਿਊਆਂ ਤੇ ਪੰਜਾਬ ਸੰਬੰਧੀ ਖਬਰਾਂ ਦੌਰਾਨ ਹੀ ਸਰਕਾਰੀ ਇਸ਼ਤਿਹਾਰ ਜਿਹੜੇ ਆ ਉਹ ਦਿਖਾਏ ਜਾਣਗੇ। ਤੇ ਪੰਜਾਬ ਸਰਕਾਰ ਕੋਲ ਕਹਿੰਦੇ ਆ ਕਿ ਅਖਬਾਰ, ਸੈਟੇਲਾਈਟ ਟੀਵੀ ਚੈਨਲ, ਰੇਡੀਓ ਚੈਨਲ ਅਤੇ ਵੈਬਸਾਈਟਾਂ ਲਈ ਇੱਕ ਇਸ਼ਤਿਹਾਰ ਨੀਤੀ ਪਹਿਲਾਂ ਹੀ ਮੌਜੂਦ ਹੈ ਮਤਲਬ ਕਿ ਨੋਟੀਫਾਈਡ ਕਰ ਦਿੱਤਾ। ਤਾਂ ਨੋਟੀਫਾਈਡ ਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਉਹੀ ਸਾਡੀ ਮਤਲਬ ਕਿ ਕਸੌਟੀ ਤੇ ਖਰੇ ਉਤਰਨਗੇ ਜਿਹੜੇ 70% ਖਬਰਾਂ ਪੰਜਾਬ ਨਾਲ ਸੰਬੰਧਿਤ ਪੇਸ਼ ਕਰਦੇ ਆ। ਤਾਂ ਦੇਖੋ ਪੰਜਾਬੀ ਚੈਨਲ ਜਿਹੜੇ ਆ ਉਹ ਤਾਂ ਤਕਰੀਬਨ ਖਬਰਾਂ ਜਿਹੜੀਆਂ ਉਹ ਇਸੇ ਤਰ੍ਹਾਂ ਹੀ ਕਰਦੇ ਨੇ, ਮਤਲਬ ਕਿ 70% 80% ਖਬਰਾਂ ਜਿਹੜੀਆਂ ਹੁੰਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਮੇਨ ਗੱਲ ਜਿਹੜੀ ਆ ਉਹ ਇਹੋ ਆ ਕਿ ਜਦੋਂ ਇਸ ਤਰ੍ਹਾਂ ਦੀ ਪਾਲਿਸੀ ਲਿਆਂਦੀ ਜਾਂਦੀ ਆ, ਕਿਉਂਕਿ ਇਹ ਜਿਹੜੇ ਵੈਬ ਪੱਤਰਕਾਰਤਾ ਦੇ ਵਿੱਚ ਕੰਮ ਕਰਦੇ ਲੋਕ ਆ, ਬਹੁਤ ਹੱਦ ਤੱਕ ਕਹਿ ਲਓ ਕਿ ਹਾਲ ਹੀ ਇਨਫਲੂਐਂਸ ਤੋਂ ਬਚੇ ਆ। ਪਰ ਜਿਹੜੀ ਸਰਕਾਰੀ ਇਸ਼ਤਿਹਾਰਬਾਜ਼ੀ ਹੁੰਦੀ ਹੈ ਨਾ, ਕਈ ਵਾਰ ਕਿਸੇ ਪੱਤਰਕਾਰਤਾ ਦੇ ਸਿਧਾਂਤ ਨੂੰ ਖੋਰਾ ਵੀ ਲਾ ਦਿੰਦੀ ਹੈ, ਕਿਉਂਕਿ ਅੜਿੱਕੇ ਉਡਾਏ ਜਾਂਦੇ ਆ ਜਾਂ ਕਹਿ ਲਓ ਕਿਸੇ ਨੂੰ ਪ੍ਰਲੋਭਨ ਦਿੱਤੇ ਜਾਂਦੇ। ਪਰ ਮੈਂ ਸਮਝਦਾ ਠੀਕ ਆ, ਫੈਸਲਾ ਮਾੜਾ ਨਹੀਂ ਹੈ ਕਿ ਜੇ ਪੱਖਪਾਤ ਨਾ ਹੋਵੇ। ਜਦੋਂ ਪੱਖਪਾਤ ਕਰਦੇ ਆ ਕਿ ਜਿਹੜਾ ਬੰਦਾ ਇਹਨਾਂ ਨੂੰ ਖੁਸ਼ ਜ਼ਿਆਦਾ ਕਰਦਾ ਉਹਨੂੰ ਗੱਫਾ ਜ਼ਿਆਦਾ ਦੇ ਦਿੰਦੇ ਆ, ਜਿਹੜਾ ਬੰਦਾ ਸਹੀ ਢੰਗ ਨਾਲ ਪੱਤਰਕਾਰਤਾ ਕਰਦਾ ਉਹਨੂੰ ਇਹ ਕਿਤੇ ਨਾ ਕਿਤੇ ਤੋੜਨ ਦਾ ਯਤਨ ਕਰਦੇ। ਐਸਾ ਨਹੀਂ ਹੋਣਾ ਚਾਹੀਦਾ। ਪਾਲਿਸੀ ਜੇ ਬਣਾਈ ਆ ਤਾਂ ਮੇਰੇ ਖਿਆਲ ਦੇ ਨਾਲ ਜਿੰਨੇ ਹੈਗੇ ਆ ਵੈਬ ਚੈਨਲ ਵਗੈਰਾ ਸਾਰੇ ਜਿਹੜੇ ਆ ਉਹ ਜਾਣੇ ਚਾਹੀਦੇ ਆ। ਪਰ ਮੈਨੂੰ ਇੱਕ ਚੀਜ਼ ਹੋਰ ਵੀ ਲੱਗਦੀ ਹੈ ਕਿ ਕੇਂਦਰ ਸਰਕਾਰ ਨੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਹੀ ਆ ਬਣਾਇਆ ਸੀਗਾ। ਉਹਨਾਂ ਨੇ ਵੀ ਕਿਹਾ ਸੀਗਾ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੇ ਹੈਗੇ ਆ ਵੈਬ ਚੈਨਲ ਵਗੈਰਾ ਯਾਨੀ ਉਹਨਾਂ ਨੂੰ ਅਸੀਂ ਲਿਆਵਾਂਗੇ ਆਪਣੇ ਦਾਇਰੇ ਦੇ ਵਿੱਚ। ਤਾਂ ਹੌਲੀ ਹੌਲੀ ਲੱਗਦਾ ਇਹੋ ਆ ਕਿ ਸਰਕਾਰ ਜਿਹੜੀ ਆ ਉਸ ਆਜ਼ਾਦ ਮੀਡੀਆ ਨੂੰ ਵੀ ਕੰਟਰੋਲ ਕਰਨ ਦਾ ਯਤਨ ਕਰੇਗੀ, ਜਿਹੜਾ ਕਿ ਇਸ ਟਾਈਮ ਗਲੇ ਦੀ ਹੱਡੀ ਬਣਿਆ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਸਰਕਾਰ ਦੇ ਫੈਸਲੇ ਖਿਲਾਫ ਬਾਗੀ ਹੋਏ ਪ੍ਰਾਈਵੇਟ ਸਕੂਲ ਪ੍ਰਬੰਧਕ। ਹਾਂਜੀ ਦੇਖੋ, ਉਹਨਾਂ ਨੇ ਕਿਹਾ ਕਿ ਅਸੀਂ ਸਕੂਲ 12 ਤੋਂ ਖੋਲਾਂਗੇ ਚਾਹੇ ਕੁਛ ਵੀ ਹੋ ਜਾਵੇ। ਅਸੀਂ ਮਤਲਬ ਕਿ 12 ਤਰੀਕ ਨੂੰ ਸਕੂਲ ਜਿਹੜੇ ਆ ਖੋਲ੍ਹ ਲੈਣੇ ਆ, ਕਿਉਂਕਿ ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ 10 ਤਰੀਕ ਤੱਕ ਤਾਂ ਸਕੂਲ ਬੰਦ ਕਰਵਾਏ ਹੀ ਆ ਅਤੇ ਗਾਂਹ ਦਾ ਕੋਈ ਪਤਾ ਨਹੀਂ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਟਾਈਮ ਹੈ ਜਿਹੜਾ ਉਹ ਦੇ ਦਿੱਤਾ ਜਾਵੇ ਕਿ ਸਕੂਲ ਬੰਦ ਰੱਖੋ। ਸੋ ਲਿਹਾਜ਼ਾ ਇਹਨਾਂ ਨੇ ਕਿਹਾ ਪ੍ਰਾਈਵੇਟ ਸਕੂਲ ਵਾਲਿਆਂ ਨੇ ਕਿ ਭਾਈ ਅਸੀਂ ਇਹ ਜਿਹੜੇ ਸਕੂਲ ਆ 12 ਤੋਂ ਬਾਅਦ ਖੋਲਾਂਗੇ। ਇਹਦਾ ਮਤਲਬ ਇਹੋ ਆ ਕਿ ਇਹ ਕਹਿੰਦੇ ਆ ਕਿ ਅਸੀਂ ਸਖਤੀ ਕਰ ਸਕਦੇ ਹਾਂ, ਹੋਰ ਸਖਤਾਈ ਕਰਾਂਗੇ। ਕੁਛ ਲੋਕਡਾਊਨ ਬਾਰੇ ਵੀ ਖਬਰਾਂ ਉੱਠ ਰਹੀਆਂ ਨੇ ਜਿਹਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ। ਤਾਂ ਇਹ ਜਿਹੜਾ ਹੁਣ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਸਮਾਜਿਕ ਮੁੱਦਾ ਆ ਕਿ ਸਕੂਲ ਜਿਹੜੇ ਚੱਲਦੇ ਆ ਨਿੱਜੀ ਤੌਰ 'ਤੇ ਉਹ ਵੀ ਇਹ ਹੁਕਮ ਨਹੀਂ ਮੰਨਣਗੇ। ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਤੁਸੀਂ ਪਿੱਛੇ ਵੇਖਿਆ ਹੀ ਆ। ਇੱਥੇ ਜਦੋਂ ਹੋਇਆ ਸੀਗਾ ਕਿ ਕਿੰਨਾ ਰੌਲਾ ਪੈ ਗਿਆ, ਮਾਪੇ ਕਹਿੰਦੇ ਕਿ ਸਰਕਾਰ ਕਹੂਗੀ ਤੇ ਫੀਸ ਦੇਵਾਂਗੇ, ਸਰਕਾਰ ਕਹਿੰਦੀ ਕਿ ਫੀਸ ਦੇਣੀ ਨਹੀਂ। ਕੋਰਟ 'ਚ ਗਿਆ ਮਾਮਲਾ, ਕੋਰਟ ਕਹਿੰਦੇ ਕਿ ਫੀਸ ਦਿਓ। ਹੁਣ ਉਦੋਂ ਤੱਕ ਤੁਹਾਨੂੰ ਪਤਾ ਹੀ ਬਹੁਤ ਸਾਰੇ ਮਹੀਨੇ ਨਿਕਲ ਚੁੱਕੇ ਸੀਗੇ, ਸਾਰਾ ਸਾਲ ਬੰਦ ਰਹੇ ਸਕੂਲ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੀਆਂ ਹੋਰ ਵੀ ਸਮੱਸਿਆਵਾਂ, ਟਰਾਂਸਪੋਰਟਰ ਵਗੈਰਾ ਜਿਹੜੇ ਆ ਉਹ ਵੀ ਪਰੇਸ਼ਾਨ ਹੋਏ। ਸੋ ਜਿਹੜੀਆਂ ਉਹ ਪਿੱਛੇ ਬੀਤੀਆਂ ਨੇ, ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਕੂਲ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਸਰਕਾਰ ਮੁੜ ਕੇ ਬਾਂਹ ਨਹੀਂ ਫੜਦੀ। ਜੇ ਅਸੀਂ ਸਕੂਲ ਬੰਦ ਕਰਦੇ ਹਾਂ ਤਾਂ ਫਿਰ ਫੀਸਾਂ ਦਾ ਵੀ ਰੌਲਾ ਪੈਂਦਾ, ਜਿਹੜੇ ਸਾਡੇ ਹੋਰ ਖਰਚੇ ਆ ਉਹ ਵੀ ਪਈ ਜਾਂਦੇ ਆ। ਖਾਸ ਤੌਰ 'ਤੇ ਜਿਹੜਾ ਟਰਾਂਸਪੋਰਟੇਸ਼ਨ ਦਾ ਕੰਮ ਆ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ, ਕਿਉਂਕਿ ਉਹਨਾਂ ਦੇ ਟੈਕਸ ਵਗੈਰਾ ਵੀ ਹੁੰਦੇ, ਉਹਨਾਂ ਦੀਆਂ ਵੀ ਤਨਖਾਹਾਂ ਵਗੈਰਾ ਜਾਂਦੀਆਂ, ਉਹ ਵੀ ਪਿੱਟਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਰਫੜ ਜ਼ਿਆਦਾ ਵਧੂਗਾ ਜੇ ਇਹ ਕੋਈ ਇਸ ਤਰ੍ਹਾਂ ਦੀ ਸਖਤੀ ਸੋਚਦੇ ਆ। ਜੀ ਜੀ ਤਾਂ ਮਿੰਟੂ ਜੀ OCI ਕਾਰਡਸ ਨੂੰ ਲੈ ਕੇ ਕੇਂਦਰ ਨੇ ਕੁਛ ਆਖਿਆ, ਕੀ ਕੁਛ ਤਬਦੀਲੀਆਂ ਆ ਰਹੀਆਂ ਨੇ ਉਸ ਨੂੰ ਲੈ ਕੇ? ਨਹੀਂ ਦੇਖੋ ਜੀ, ਉਹ ਕਾਫੀ ਲੰਮਾ ਚੌੜਾ ਆ।
ਉਹ ਤੁਹਾਨੂੰ ਮੈਂ ਭੇਜ ਦੂੰਗਾ, ਤੁਸੀਂ ਉਹਦਾ ਤਰਜਮਾ ਕਰਕੇ ਅੰਗਰੇਜ਼ੀ ਦੇ ਵਿੱਚ ਮੈਂ ਲੱਭ ਲਿਆ, ਠੀਕ ਹੈ ਜੀ, ਉਹ ਤੁਹਾਨੂੰ ਮੈਂ ਭੇਜ ਦੂੰਗਾ। ਠੀਕ ਹੈ ਜੀ, ਤੁਸੀਂ ਉਹਦਾ ਕਰਕੇ ਤਰਜਮਾ ਮੈਂ ਤਾਂ ਵਕੀਲ ਨੂੰ ਵੀ ਇੱਕ ਨੂੰ ਪੁੱਛਿਆ ਸੀਗਾ, ਉਹ ਕਹਿੰਦਾ ਕਿ ਪ੍ਰੋਪਰਟੀ ਦੇ ਮਸਲੇ ਦੇ ਵਿੱਚ ਵੀ ਖਾਸ ਤੌਰ ਤੇ ਐਗਰੀਕਲਚਰ ਲੈਂਡ ਦੇ ਵਿੱਚ ਵੀ ਇਹਨਾਂ ਨੇ ਕੀਤਾ ਹੋਇਆ ਕਾਲਾ ਮਾਲਾ ਕਿ ਜਿਹੜਾ ਫਾਰਮ ਹਾਊਸ ਆ ਜਾਂ ਐਗਰੀਕਲਚਰ ਲੈਂਡ ਆ ਉਹਨੂੰ ਤੁਸੀਂ ਮਤਲਬ ਕਿ ਛੱਡ ਕੇ ਬਾਕੀਆਂ ਨੂੰ ਤੁਸੀਂ ਸੇਲ ਕਰ ਸਕਦੇ ਹੋ, ਕੁਛ ਐਸਾ ਵੀ ਆ। ਉਹ ਤੁਹਾਨੂੰ ਪੜ੍ਹਨਾ ਪਵੇਗਾ ਅੰਗਰੇਜ਼ੀ ਦੇ ਨਾਲ ਬਾ ਤਫਸੀਲ, ਫਿਰ ਕੁਝ ਸਮਝ ਆਏਗੀ। ਪਰ ਉਹ ਕਹਿ ਸਕਦੇ ਆ ਕਿ ਉਹਦੇ 'ਚ ਕੁਛ ਹੈਗੀਆਂ ਰਹਿਤਾਂ ਵੀ ਨੇ NRIs ਦੇ ਬਰੋਬਰ ਦਿੱਤਾ ਗਿਆ, ਮਤਲਬ ਕਿ ਜਿੱਦਾਂ ਕਿਸੇ ਬੱਚੇ ਨੇ ਇੱਥੇ ਆ ਕੇ ਸੀਟ ਲੈਣੀ ਆ ਨੀਟ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ JEE ਦੇ ਵਿੱਚ, ਤਾਂ ਉਹ NRI ਦੇ ਬਰਾਬਰ ਹੀ ਆ ਜਾਏਗਾ। ਪਰੰਤੂ ਉਹਦੇ 'ਚ ਕੀ ਹੈ ਕਿ ਰਿਜ਼ਰਵੇਸ਼ਨ ਹੈ ਜਿੱਥੇ ਉਸ ਕੋਟੇ 'ਤੇ ਕਲੇਮ ਨਹੀਂ ਕਰ ਸਕਦਾ, ਅਤੇ ਨਾਲ ਕੁਛ ਰਿਸਟ੍ਰਿਕਸ਼ਨਸ ਵੀ ਕਰ ਦਿੱਤੀਆਂ ਨੇ ਕਿ ਜਿੱਦਾਂ ਕਿਸੇ ਨੇ ਕੋਈ ਜਰਨਲਿਜ਼ਮ ਕਰਨਾ ਵਾ, ਕਿਸੇ ਨੇ ਕੋਈ ਹੋਰ ਮਿਸ਼ਨਰੀ ਕੰਮ ਕਰਨਾ ਤਾਂ ਉਹਦੇ ਵਾਸਤੇ ਇਜਾਜ਼ਤ ਲੈਣੀ ਪਊਗੀ। ਤੋ ਇਸ ਤਰ੍ਹਾਂ ਕਿ ਕੁਛ ਮਾੜੀ ਮੋਟੀ ਰਹਿਤ ਵੀ ਹੈ ਅਤੇ ਬਹੁਤੀਆਂ ਸਖਤਾਈਆਂ ਵੀ ਕਰ ਦਿੱਤੀਆਂ ਗਈਆਂ ਕਿ ਆਹ ਭਾਈ ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ। ਠੀਕ ਹੈ, ਜ਼ਰੂਰ ਕਰ ਦਿਓ ਅਤੇ ਫਿਰ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਵੀ ਜਿਹੜਾ ਇਸ ਨੂੰ ਸਾਂਝਿਆ ਕਰਦੇ ਹਾਂ। ਅਤੇ ਜਾਂਦੇ ਜਾਂਦੇ ਖਬਰ ਕਰ ਲਈਏ ਤਾਂ ਕਹਿੰਦੇ ਖਰਾਬ ਮੌਸਮ ਕਾਰਨ ਲੰਬੀ ਵਿਖੇ ਰੱਖੀ ਯੂਥ ਅਕਾਲੀ ਦਲ ਦੀ ਰੈਲੀ ਮੁਲਤਵੀ। ਹਾਂਜੀ, ਦੇਖੋ ਇਹ ਜਿਹੜੀ ਰੈਲੀ ਸੀਗੀ ਇਹਨਾਂ ਨੇ ਕੱਲ੍ਹ ਕਰਨੀ ਸੀਗੀ ਲੰਬੀ ਥਾਣੇ ਦੇ ਅੱਗੇ ਥਾਂ ਹੈਗੀ ਆ, ਉੱਥੇ ਦਾਣਾ ਮੰਡੀ ਆ, ਪਰ ਉਹ ਇਹਨਾਂ ਨੇ ਕੈਂਸਲ ਕਰ ਦਿੱਤੀ ਆ। ਉਹਦਾ ਕਿਤੇ ਨਾ ਕਿਤੇ ਕਾਰਨ ਇਹੋ ਆ ਕਿ ਹੁਣ ਵੀ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਬੜੀ ਡਿਸਟਰਬਿੰਗ ਆ ਰਹੀ ਆ, ਹਨੇਰ ਬਹੁਤ ਜ਼ਿਆਦਾ ਇਸ ਇਲਾਕੇ ਦੇ ਵਿੱਚ ਖੜਾ ਵੱਜਦੀਆਂ ਪਈਆਂ ਨੇ ਚੀਜ਼ਾਂ, ਸੋ ਇਸ ਕਰਕੇ ਬਹੁਤ ਜ਼ਿਆਦਾ ਡਿਸਟਰਬਿੰਗ ਆ। ਮੇਰੇ ਕੋਲ ਗੱਲ ਵੀ ਨਹੀਂ ਹੋ ਰਹੀ ਚਾਚੇ ਨਾਲ ਕਿਉਂਕਿ ਬਹੁਤ ਜ਼ਿਆਦਾ ਇਸ ਟਾਈਮ ਤੇਜ਼ ਹਵਾ ਚੱਲਣ ਰਹੀ ਆ ਅਤੇ ਦਰਖਤ ਬਹੁਤ ਡਿੱਗ ਪਏ ਸਾਡੇ ਏਰੀਏ 'ਚ। ਤਕਰੀਬਨ ਲਾ ਲਓ ਕਿ 6:30 ਵਜੇ ਆਈ ਸੀਗੀ ਹਨੇਰੀ ਕਾਹਦੀ ਹਨੇਰ ਹੀ ਸੀਗਾ, ਬਹੁਤ ਤਗੜਾ ਝਖੇੜਾ ਸੀਗਾ, ਕਣਕਾਂ ਦਾ ਵੀ ਨੁਕਸਾਨ ਹੋ ਗਿਆ, ਦਰਖਤ ਬਹੁਤ ਡਿੱਗੇ ਨੇ। ਸੋ ਇਸ ਕਰਕੇ ਇਹਨਾਂ ਨੇ ਮੌਸਮ ਦੀ ਖਰਾਬੀ ਦੇ ਚੱਲਦਿਆਂ ਜਿਹੜੀ ਰੈਲੀ ਆ ਉਹ ਮੁਲਤਵੀ ਕਰ ਦਿੱਤੀ ਹੈ। ਚਲੋ ਰੈਲੀਆਂ ਰੂਲੀਆਂ ਤੇ ਬਾਅਦ 'ਚ ਹੋਣਗੀਆਂ, ਪਰ ਜਿਨ੍ਹਾਂ ਦੀ ਪੱਕੀ ਕਣਕ ਵਿਛ ਗਈ ਆ, ਵਾਢੀ ਜਿਹੜੀ ਕਿ ਸ਼ੁਰੂ ਹੋਣ ਵਾਲੀ ਸੀਗੀ, ਠੀਕ ਉਸ ਤੋਂ ਪਹਿਲਾਂ ਕਣਕ ਦਾ ਵਿਛ ਜਾਣਾ, ਫਿਰ ਵਾਢੀ ਦਾ ਲੇਟ ਹੋ ਜਾਣਾ, ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਉਹ ਜਿਹੜੇ ਪਹਿਲਾਂ ਹੀ ਫੱਟੜ ਹੋਏ ਪਏ ਉਹਨਾਂ ਦੇ ਜ਼ਖਮਾਂ 'ਤੇ ਹੋਰ ਵੀ ਲੂਣ ਆ। ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਅਤੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਜ਼ਿੰਦਗੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।